ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਲਈ ਬੜੀ ਗੁੱਡ ਨਹੀਂ, ਕਿਉਂਕਿ ਉਹਨਾਂ ਦੀ ਜਿਹੜੀ ਅਪਰੂਵਲ ਰੇਟਿੰਗ ਆ ਉਹ ਜਿਹੜੇ ਯੰਗ ਅਮਰੀਕਨਸ ਆ, ਜਵਾਨ ਲੋਕ ਆ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਘਟ ਗਈ ਹੈਗੀ ਆ। ਹਾਰਵਰਡ ਯੂਨੀਵਰਸਿਟੀ ਦੇ ਕੈਨੇਡੀ ਸਕੂਲ ਆਫ ਇੰਸਟੀਚਿਊਟ ਜਿਹੜਾ ਪੋਲਿਟਿਕਸ ਨੂੰ ਡੀਲ ਕਰਦਾ, ਉਹਨਾਂ ਨੇ 2000 ਤੋਂ ਵੱਧ ਯੂਐਸ ਦੇ ਰੈਜ਼ੀਡੈਂਟਸ ਜਿਨ੍ਹਾਂ ਦੀ ਏਜ 18 ਸਾਲ ਤੋਂ ਲੈ ਕੇ 29 ਸਾਲ ਤੱਕ ਆ, ਮਾਰਚ 15 ਤੋਂ ਲੈ ਕੇ ਮਾਰਚ 30 ਤੱਕ ਕੀਤੀ ਆ। ਤੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਸਿਰਫ 41% ਉਹ ਰੇਟਿੰਗ ਦਿੰਦੇ ਹੈਗੇ ਆ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ, ਜਦੋਂ ਕਿ ਪਹਿਲਾਂ 46% ਸੀ। ਸੋ ਆਲਰੇਡੀ ਇਹ ਘਟ ਗਈ ਹੈਗੀ ਆ। ਇੰਟਰਸਟਿੰਗ ਫੈਕਟ ਇਹ ਆ ਵੀ 18 ਪੁਆਇੰਟ ਯੰਗ ਅਮਰੀਕਨ ਵੋਟਰਸ ਦੇ ਵਿੱਚ ਉਹਨਾਂ ਦੀ ਅਪਰੂਵਲ ਰੇਟਿੰਗ ਘਟੀ ਆ। ਜੀ, 1 ਸਾਲ ਪਹਿਲਾਂ ਦੀ ਗੱਲ ਕਰੀਏ ਤੇ 59% ਦੇ ਉੱਤੇ ਇਹਨਾਂ ਦੀ ਅਪਰੂਵਲ ਰੇਟਿੰਗ ਸੀਗੀ। ਸੋ 1 ਸਾਲ ਦੇ ਵਿੱਚ ਇਹ ਅਪਰੂਵਲ ਰੇਟਿੰਗ ਦੇ ਵਿੱਚ 18% ਦੀ ਕਟੌਤੀ, ਗਿਰਾਵਟ ਜਿਹੜੀ ਆ ਇਹਨਾਂ ਦੀ ਦਰਜ ਹੈਗੀ ਆ। 25% ਯੰਗ ਅਮਰੀਕਨਸ ਅਪਰੂਵ ਕਰਦੇ ਰਹੇ ਆ ਡੋਨਲਡ ਟਰੰਪ ਹੋਣਾ ਨੂੰ ਉਸ ਟਾਈਮ ਦੇ ਉੱਤੇ 2018 ਦੀਆਂ ਮਿਡ ਟਰਮ ਇਲੈਕਸ਼ਨਸ ਤੋਂ ਜਿਹੜਾ ਉਹ ਪਹਿਲਾਂ ਤੇ ਉਸ ਤੋਂ ਜਿਹੜੇ ਸਾਬਕਾ ਰਾਸ਼ਟਰਪਤੀ ਓਬਾਮਾ ਹੋਣਾ ਦੇ ਲਈ 56% ਸੀਗੇ। ਸੋ ਇਸ ਟਾਈਮ ਜਦ ਇਹ ਜਿੱਤ ਕੇ ਆਏ, ਬਾਈਡਨ ਹੋਣਾ ਨੇ ਆਪਣੇ ਜਿਹੜੇ ਏਜੰਡੇ, ਕੈਂਪੇਨ ਟ੍ਰੇਲ ਉਹ ਸਾਰਾ ਕੁਝ ਕੀਤਾ, ਪਰ ਹਾਲ ਦੀ ਘੜੀ ਇਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚ ਸਹਿਮਤੀ ਨਾ ਹੋਣ ਕਰਕੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਇਹਨਾਂ ਦਾ ਏਜੰਡਾ ਕੋਈ ਵੀ ਗਾਂਹ ਜਿਹੜਾ ਉਹ ਨਹੀਂ ਵੱਧ ਪਾ ਰਿਹਾ। ਹੁਣ ਤੱਕ ਸਿਰਫ ਇਨਫਰਾਸਟ੍ਰਕਚਰ ਦਾ ਇੱਕ ਬਾਈਪਾਰਟੀਜ਼ਨ ਬਿੱਲ ਜਿਹੜਾ ਉਹ ਪਾਸ ਕਰਵਾਉਣ ਦੇ ਵਿੱਚ ਵੱਡਾ ਜਿਹੜਾ ਬਿੱਲ ਆ ਉਹ ਕਾਮਯਾਬ ਰਹੇ ਹੈਗੇ ਆ। ਸੋ ਯੰਗ ਅਡਲਟਸ ਜਿਹੜੇ ਨੌਜਵਾਨ ਆ ਉਹਨਾਂ ਦੇ ਵਿੱਚ ਬਾਈਡਨ ਹੁਣਾਂ ਦੀ ਰੇਟਿੰਗ ਇੱਕ ਟਾਈਮ ਦੇ ਉੱਤੇ ਵਧੀਆ ਸੀਗੀ। ਕੋਵਿਡ-19 ਕਰੋਨਾ ਵਾਇਰਸ ਦੀ ਹੈਂਡਲਿੰਗ ਆ ਉਸ ਨੂੰ ਜਿਹੜਾ ਉਹ ਲੈ ਕੇ ਯੂਕਰੇਨ ਦੀ ਸਿਚੁਏਸ਼ਨ ਦੇ ਲਈ ਵੀ 46% ਕਹਿੰਦੇ ਸੀਗੇ ਵੀ ਨਹੀਂ ਜੀ ਇਹ ਠੀਕ ਆ। ਇਕੋਨਮੀ ਨੂੰ ਲੈ ਕੇ ਪੂਅਰ ਰਹੀ ਇੱਕ ਹਿਸਾਬ ਦੇ ਨਾਲ 34% ਸਿਰਫ ਅਪਰੂਵਲ ਰੇਟਿੰਗ ਸੀਗੀ। ਸੋ ਤਕਰੀਬਨ 70% ਜਿਹੜੇ ਯੰਗ ਵੋਟਰਸ ਆ ਉਹਨਾਂ ਦੀ ਮੈਜੋਰਟੀ ਨੇ ਬਾਈਡਨ ਹੁਣਾਂ ਨੂੰ 2020 ਇਲੈਕਸ਼ਨਸ ਦੇ ਵਿੱਚ ਬੈਕ ਕੀਤਾ ਸੀ, ਉਹਨਾਂ ਦੇ ਹੱਕ ਦੇ ਵਿੱਚ ਇੱਕ ਹਿਸਾਬ ਦੇ ਨਾਲ ਭੁਗਤੇ ਸੀਗੇ। ਸੋ ਇਹ ਓਵਰਆਲ ਬਾਈਡਨ ਵੋਟਰਸ ਜਿਹੜੇ ਕਿ ਹੁਣ ਉਹਨਾਂ ਦੀ ਪਰਫਾਰਮੈਂਸ ਨੂੰ ਡਿਸਅਪਰੂਵ ਕਰ ਰਹੇ ਹੈਗੇ ਆ। ਮੁੱਖ ਉਹਨਾਂ ਦਾ ਕਹਿ ਸਕਦੇ ਵੀ ਫੋਕਸ ਇਕੋਨਮੀ ਨੂੰ ਲੈ ਕੇ ਹੈਗਾ ਆ। ਸੋ ਇਹ ਇਕੱਲੇ ਯੰਗ ਵੋਟਰਸ ਹੀ ਨਹੀਂ, ਤੇ ਜਿਹੜੇ ਅਧਖੜ ਉਮਰ ਜਾਂ ਓਲਡ ਏਜ ਵਾਲੇ ਆ ਉਹ ਵੀ ਇਸ ਗੱਲੋਂ ਨਿਰਾਸ਼ ਆ। ਇਹ ਯੰਗ ਵਾਲਾ ਇਸ ਲਈ ਜ਼ਿਆਦਾ ਅਹਿਮੀਅਤ ਤਾਂ ਰੱਖ ਰਿਹਾ, ਦੂਜੇ ਤਾਂ ਪਹਿਲਾਂ ਹੀ ਨਾਰਾਜ਼ ਜਿਹੜੇ ਆ ਉਹ ਚੱਲ ਰਹੇ ਹੈਗੇ ਆ। ਓਵਰਆਲ ਅਪਰੂਵਲ ਰੇਟਿੰਗ ਦੇ ਵਿੱਚ ਉਹਨਾਂ ਦਾ ਬਾਕੀ ਏਜ ਗਰੁੱਪਸ ਦੇ ਵਿੱਚ ਵੀ ਘੱਟ ਆ। ਪਹਿਲਾਂ ਇਹ ਸੋਚ ਰਹੇ ਸੀ ਲੋਕ ਵੀ ਸ਼ਾਇਦ ਇਹ ਜਿਹੜੀ ਜੈਨ ਜ਼ੀ ਲੋਕ ਨੇ ਜਾਂ ਮਿਲੇਨੀਅਲਸ ਹੈਗੇ ਆ ਵੀ ਉਹ ਵੀ ਵਧੀਆ ਰੇਟਿੰਗ ਆ, ਉਹ ਅਪਰੂਵਲ ਰੇਟਿੰਗ ਗੁੱਡ ਰੱਖ ਰਹੇ ਆ ਪ੍ਰੈਜ਼ੀਡੈਂਟ ਬਾਈਡਨ ਦੇ ਲਈ। ਪਰ ਕਿਤੇ ਨਾ ਕਿਤੇ ਡੈਮੋਕ੍ਰੇਟਸ ਨੂੰ ਤੇ ਇਹ ਹੁਣ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦੇ ਲਈ ਇਹ ਚਿੰਤਾ ਦਾ ਵਿਸ਼ਾ ਆ। ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ ਜਿਹੜਾ ਉਹ ਜਾਣ ਦੇ ਲਈ ਵੀ ਲੋਕਾਂ ਦਾ ਕਹਿ ਲਓ ਵੀ ਚਾਅ ਜਿਹਾ ਜਿਹੜਾ ਆ ਹੌਲੀ ਹੌਲੀ ਲੱਥਦਾ ਜਾ ਰਿਹਾ ਆ। ਜੀ, ਮੇਨ ਰੀਜ਼ਨ ਜਿਹੜਾ ਰਿਸਪੋਂਡੈਂਟਸ ਨੇ ਦੱਸਿਆ ਆ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਇਨਫੈਕਟਿਵਨੈਸ 36% ਆ। 52% ਨੇ ਕਿਹਾ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕੋਵਿਡ-19 ਪੈਂਡੇਮਿਕ ਨੂੰ ਬੜੇ ਅੱਛੇ ਤਰੀਕੇ ਨਾਲ ਹੈਂਡਲ ਕੀਤਾ। 46% ਅਪਰੂਵ ਕਰ ਰਹੇ ਆ ਉਹਨਾਂ ਦਾ ਜੋ ਯੂਕਰੇਨ ਦੇ ਵਿੱਚ ਕ੍ਰਾਈਸਿਸ ਹੋਇਆ ਉਸ ਨੂੰ ਹੈਂਡਲ ਕਰਨ ਦੇ ਲਈ। ਸਭ ਤੋਂ ਜ਼ਿਆਦਾ ਜਿਹੜਾ ਪਿਟਫਾਲ, ਸਭ ਤੋਂ ਜ਼ਿਆਦਾ ਜਿਹੜਾ ਡ੍ਰੌਪ ਆਇਆ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਅਪਰੂਵਲ ਰੇਟਿੰਗ ਦੇ ਵਿੱਚ 1/3 ਜਿਹੜੇ 1/3 ਆ ਜਾਣੀ 33% ਕਹਿੰਦੇ ਆ ਵੀ ਸਿਰਫ ਉਹਨਾਂ ਨੇ ਜਿਹੜੀ ਜੌਬ ਹੈਂਡਲਿੰਗ ਆ ਉਹਨਾਂ ਦੀ ਇਕੋਨਮੀ ਦੇ ਵਿੱਚ ਉਹ ਗੁੱਡ ਆ। ਸੋ ਇਹਦਾ ਮਤਲਬ ਵੀ 66% ਕਹਿੰਦੇ ਵੀ ਗੁੱਡ ਨਹੀਂ ਹੈਗਾ। ਸੋ ਇਹ ਇੱਕ ਬਿਗ ਰੀਜ਼ਨ ਆ 18 ਤੋਂ 29 ਸਾਲ ਵਾਲਿਆਂ ਦੇ। ਤੇ ਦੂਜੇ ਜਿਹੜੇ 38% ਦੇ ਕਰੀਬ ਯੰਗ ਵੋਟਰਸ ਆ ਉਹ ਚਾਹੁੰਦੇ ਆ ਵੀ ਸਾਰਿਆਂ ਦੇ ਸਟੂਡੈਂਟ ਲੋਨ ਕੈਂਸਲ ਕਰ ਦਿੱਤੇ ਜਾਣ। ਓਵਰਆਲ ਜੇ ਦੇਖਿਆ ਜਾਵੇ ਮੈਜੋਰਟੀ ਚ ਰਿਸਪੋਂਡੈਂਟ ਦੋਨਾਂ ਪਾਰਟੀਆਂ ਦੇ 59% ਡੈਮੋਕ੍ਰੇਟ ਅਤੇ 61% ਰਿਪਬਲਿਕਨਸ ਉਹ ਇਹ ਕਹਿ ਰਹੇ ਆ ਵੀ ਦੋਨੋਂ ਪਾਰਟੀਆਂ ਥ੍ਰੈਟ ਟੂ ਡੈਮੋਕ੍ਰੇਸੀ ਆ। ਲਓ ਜੀ, ਸੋ ਨੌਜਵਾਨ ਕਿਸੇ ਦੇ ਲਈ ਵੀ ਇੱਕ ਹਿਸਾਬ ਦੇ ਨਾਲ ਹਾਮੀ ਜਿਹੜੀ ਉਹ ਨਹੀਂ ਭਰਦੇ ਹੈਗੇ। ਪਰ ਕਰਨਾ ਕੀ ਆ ਉਹਨਾਂ ਨੇ। ਇੱਕ ਇਹ ਵੀ ਪ੍ਰੋਬਲਮ ਆ ਨਾ ਹਰਜੋਤ ਸਿੰਘ ਜੀ, ਇੱਦਾਂ ਦੇ ਸਰਵਿਸ ਦੇ ਵਿੱਚ ਰਿਸਪੌਂਡ ਕਰਕੇ ਲੱਗਦਾ ਵੀ ਸ਼ਾਇਦ ਖੌਰੇ ਸਾਰੇ ਪਾਸੇ ਇੱਦਾਂ ਦੀ ਗੱਲ ਹੁੰਦੀ ਆ। ਪਰ ਅਫਸੋਸ ਵਾਲੀ ਗੱਲ ਇਹ ਆ ਵੀ ਬਹੁਤੇ ਨੌਜਵਾਨ ਵੋਟਾਂ ਦੇ ਵਿੱਚ ਹਿੱਸਾ ਵੀ ਨਹੀਂ ਲੈ ਰਹੇ।
ਜੋ ਵੀ ਇਸ ਟਾਈਮ ਤਾਣਾ ਬਾਣਾ ਆਪਾਂ ਦੇਖ ਰਹੇ ਹਾਂ ਵੀ ਕੌਣ ਜਿੱਤ ਰਿਹਾ ਕੌਣ ਹਾਰ ਰਿਹਾ, ਉਹਦੇ ਵਿੱਚ ਮੋਸਟਲੀ ਇਸ ਏਜ ਗਰੁੱਪ ਤੋਂ ਉੱਤੇ ਵਾਲੇ ਲੋਕਾਂ ਦਾ ਜ਼ਿਆਦਾ ਵੱਡਾ ਯੋਗਦਾਨ ਹੁੰਦਾ ਹੈ। ਟਰਾਈ ਕਰਦੀਆਂ ਸਾਰੀਆਂ ਪਾਰਟੀਆਂ ਵੀ ਆਪਣੇ ਨੌਜਵਾਨਾਂ ਨੂੰ ਹੱਲਾਸ਼ੇਰੀ ਦੇ ਕੇ ਆਪਣੀ ਪਾਰਟੀ ਵਾਲਿਆਂ ਨੂੰ ਵੀ ਵੋਟ ਕਰਨ ਵਾਲੇ ਦਿਨ ਤੱਕ ਉੱਥੇ ਲੈ ਕੇ ਜਾਈਏ, ਪਰ ਬਿਜ਼ੀ ਰਹਿੰਦੇ ਅਗਲੇ ਟਿਕਟੌਕ ਬਣਾਉਣ ਦੇ ਵਿੱਚ, ਇੰਸਟਾਗ੍ਰਾਮ ਲਾਈਵ ਦੇ ਵਿੱਚ ਤੇ ਹੋਰ ਚੀਜ਼ਾਂ 'ਚ ਫਿਰ ਵੋਟ ਪਾਉਣੀ ਵਿਚਾਰੇ ਭੁੱਲ ਜਾਂਦੇ ਆ ਤੇ ਫਿਰ ਰੌਲਾ ਰੱਪਾ ਮਸਲਾ ਜਿਹੜਾ ਉਹ ਚੱਲਦਾ ਰਹਿੰਦਾ। ਚਲੋ ਵੋਟ ਪਾਉਂਦੇ ਨਹੀਂ ਪਾਉਂਦੇ ਫਿਰ ਵੀ ਉਹ ਕਹਿ ਤਾਂ ਸਕਦੇ ਆ ਵੀ ਕਿਹੜੀ ਚੀਜ਼ ਚੰਗੀ ਹੈ ਕਿਹੜੀ ਚੀਜ਼ ਮਾੜੀ ਆ, ਪਰ ਜੇ ਵੋਟ ਪਾ ਕੇ ਸੁਧਾਰ ਦੇ ਵੱਲ ਨੂੰ ਵਧਣ ਤਾਂ ਹੋਰ ਵੀ ਜ਼ਿਆਦਾ ਚੰਗੀ ਗੱਲ ਆ ਵੀ ਫਿਰ ਤੁਹਾਡੀ ਪਸੰਦ ਦੇ ਬੰਦੇ ਜਿਹੜੇ ਆ ਉਹ ਉੱਥੇ ਪਹੁੰਚ ਸਕਦੇ ਨੇ।